ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਮੁੱਖ ਧਾਰਾ ਮੀਡੀਆ ਤਾਂ ਪਹਿਲਾਂ ਹੀ RSS ਦਾ ਜਿਹੜਾ ਗੋਦੀ ਮੀਡੀਆ ਹੈ, ਪਰ ਸੋਸ਼ਲ ਮੀਡੀਆ ਸਿੱਖਾਂ ਵੱਲੋਂ ਆਜ਼ਾਦੀ ਨਾਲ ਵਿਚਾਰਾਂ ਦੇ ਪ੍ਰਗਟਾਵੇ ਦਾ ਜਿਹੜਾ ਇੱਕ ਮੀਡੀਅਮ ਬਣ ਚੁੱਕਾ ਸੀ। ਪਰ ਭਾਰਤੀ ਏਜੰਸੀਆਂ ਨੇ ਜੋ ਦਰਜਨਾਂ ਸਿੱਖ ਸਾਈਟਸ ਦੇ ਉੱਤੇ ਜੋ ਪਾਬੰਦੀ ਲਵਾ ਦਿੱਤੀ ਹੈ, ਕਿਉਂਕਿ ਇਹਨਾਂ ਸਾਈਟਸ ਤੇ ਨਵੰਬਰ 84 ਦੀ ਜਿਹੜੀ 36ਵੀਂ ਦੁਖਤ ਯਾਦ ਹੈ ਉਸ ਨੂੰ ਵਿਚਾਰ ਚਰਚਾ ਉਸ ਤੇ ਹੋ ਰਹੀ ਸੀ ਸਿੱਖਾਂ ਵੱਲੋਂ। ਸੋ TV 84 ਨੂੰ ਵੀ ਇਸ ਸੰਬੰਧੀ ਜਿਹੜਾ ਫੇਸਬੁੱਕ ਵੱਲੋਂ ਜਿਹੜਾ ਨੋਟਿਸ ਮਿਲਿਆ ਹੈ। ਸੋ ਇਸ ਤੋਂ ਪਤਾ ਚੱਲਦਾ ਹੈ, ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਸੋਸ਼ਲ ਮੀਡੀਆ ਦੇ ਜਿਹੜੇ ਮਾਲਕ ਵੀ ਵਿਕਾਊ ਮਾਲ ਹਨ ਅਤੇ ਪੈਸੇ ਦੀ ਖਾਤਰ ਉਹ ਵੀ ਭਾਰਤੀ ਹਾਕਮਾਂ ਦੀਆਂ ਉਂਗਲਾਂ ਤੇ ਨੱਚ ਰਹੇ ਹਨ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो ਅਸੀਂ ਹੁਣੇ ਜ਼ਿਕਰ ਕਰਕੇ ਹਟੇ ਹਾਂ ਕਿ ਜਮਹੂਰੀਅਤ ਔਰ ਡੈਮੋਕ੍ਰੇਸੀ ਜਾਂ ਜਿਹਨੂੰ ਲੋਕਤੰਤਰ ਕਿਹਾ ਜਾਂਦਾ ਹੈ, ਉਸ ਦਾ ਇੱਕ ਜਿਹੜਾ ਫੀਚਰ ਹੁੰਦਾ ਹੈ ਵਿਚਾਰਾਂ ਦੀ ਆਜ਼ਾਦੀ, ਬਿਲਕੁਲ, ਜਾਂ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਜਿਹਨੂੰ ਫਰੀडम ਆਫ ਐਕਸਪ੍ਰੈਸ਼ਨ ਕਹਿੰਦੇ ਨੇ। ਅੱਛਾ, ਉਹ ਬੋਲਣ ਨਾਲ ਹੋਏ, ਲਿਖਣ ਨਾਲ ਹੋਏ, ਜਾਂ ਤੁਸੀਂ ਕਿਸੇ ਵੀ ਹੋਰ ਤਰੀਕੇ ਦੇ ਨਾਲ ਆਪਣੇ ਜਜ਼ਬਾਤਾਂ ਦਾ, ਆਪਣੇ ਖਿਆਲਾਂ ਦਾ ਇਜ਼ਹਾਰ ਕਰੋ, ਉਸ ਦੇ ਉੱਤੇ ਕੋਈ ਪਾਬੰਦੀ ਨਾ ਹੋਏ। ਔਰ ਇਹ ਇਕੱਲਾ ਇਹੀ ਨਹੀਂ ਹੈ ਕਿ ਅਮਰੀਕਾ ਦੇ ਵਿੱਚ ਫਸਟ ਅਮੈਂਡਮੈਂਟ ਦੇ ਥੱਲੇ, ਜਿਸ ਨੂੰ ਮੁੱਢਲੇ ਤੌਰ ਦੇ ਉੱਤੇ ਅਮਰੀਕਨ ਸੁਸਾਇਟੀ ਨੇ ਪਿਛਲੀਆਂ 2 ਸਦੀਆਂ ਤੋਂ ਜ਼ਿਆਦਾ ਸਮੇਂ ਤੋਂ ਜਿਸ ਨੂੰ ਪ੍ਰੋਟੈਕਟ ਕੀਤਾ ਹੈ, ਵਿਚਾਰਾਂ ਦੀ ਆਜ਼ਾਦੀ ਨੂੰ। ਫਿਰ ਜੁਡੀਸ਼ਰੀ ਵੀ ਉਹਦਾ ਹਿੱਸਾ ਹੈ, ਜਿਹੜਾ ਇਸ ਗੱਲ ਦੀ ਜਾਮਨੀ ਗਾਰੰਟੀ ਹੁੰਦਾ ਹੈ ਕਿ ਇਹਦੇ ਤੇ ਕੋਈ ਛਾਪਾ ਨਾ ਮਾਰੇ ਇਸ ਹੱਕ ਤੇ। ਔਰ ਇਹੀ ਗੱਲ ਅਲਟੀਮੇਟਲੀ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਦੇ ਵਿੱਚ ਵੀ, ਇੰਟਰਨੈਸ਼ਨਲ ਕੋਵੈਨੈਂਟਸ ਦੇ ਵਿੱਚ ਵੀ, ਜਨੀਵਾ ਪ੍ਰੋਟੋਕੋਲਸ ਦੇ ਵਿੱਚ ਵੀ। ਔਰ ਜੇ ਅਸੀਂ ਨਾਮ ਨਿਹਾਦ ਭਾਰਤੀ ਜਮਹੂਰੀਅਤ ਕਹਿਣਾ ਹੋਏ, ਨਾਮ ਨਿਹਾਦ ਸੋ ਕਾਲਡ, ਉਹਦੇ 'ਚ ਵੀ ਇਸ ਨੂੰ ਮੁੱਢਲੇ ਹੱਕ ਦੇ ਤੌਰ ਤੇ ਰੱਖਿਆ ਗਿਆ। ਫੰਡਾਮੈਂਟਲ ਰਾਈਟਸ ਜਿਹੜੇ ਉਹਦੇ 'ਚ ਬਿਆਨੇ ਹੋਏ ਨੇ, ਉਹਨਾਂ 'ਚ ਰੱਖਿਆ ਗਿਆ। ਬਿਲਕੁਲ। ਇੱਕ ਪਾਸਾ ਅਸੀਂ ਦੇਖਿਆ ਕਿ ਵਕਤ ਪਾ ਕੇ ਕਿਵੇਂ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੇ, ਉਹ ਬੇਸ਼ੱਕ ਪੱਛਮੀ ਮੁਲਕ ਹੋਣ ਜਾਂ ਭਾਰਤ ਦੇ ਵਿੱਚ ਵੀ ਮੀਡੀਆ, ਉਹ ਪ੍ਰਿੰਟ ਮੀਡੀਆ ਹੋਏ, ਇਲੈਕਟ੍ਰੋਨਿਕ ਮੀਡੀਆ ਹੋਏ, ਜਿਹੜਾ ਔਰ ਬਾਅਦ ਦੇ ਵਿੱਚ ਜਦੋਂ ਰੇਡੀਓ ਵੇਵਸ ਪਹਿਲਾ ਹੋਇਆ, ਉਸ ਦਾ ਜਾਲ ਵਿਛਿਆ, ਫਿਰ ਟੀਵੀਜ਼ ਆਏ, ਕਿ ਇਹਨਾਂ ਨੂੰ ਕਿਵੇਂ ਵੱਡੇ ਹਾਊਸਿਸ ਨੇ ਵੱਡੀਆਂ ਇਨਵੈਸਟਮੈਂਟਸ ਕਰਕੇ ਕੰਟਰੋਲ ਕੀਤਾ। ਔਰ ਫਿਰ ਉਸ ਮੀਡੀਆ ਨੂੰ ਉਹਨਾਂ ਨੇ ਆਪਣਾ ਪ੍ਰੋਡਕਟ ਵੇਚਣ ਦੇ ਲਈ ਅੱਡ-ਅੱਡ ਪਾਰਟੀਆਂ ਤੱਕ, ਜਿਨ੍ਹਾਂ ਨੂੰ ਉਹ ਡੋਨੇਟ ਵੀ ਕਰਦੇ ਸੀ, ਲੇਕਿਨ ਓਪੀਨੀਅਨ ਬਣਾਉਣ ਦੇ ਵਿੱਚ ਲੋਕਾਂ ਦਾ ਉਹ ਰੋਲ ਅਦਾ ਕਰਦੇ ਸੀ। ਔਰ ਜਿਹਦੇ ਤੋਂ ਉਹਨਾਂ ਨੇ ਮਫਾਦ ਲੈਣਾ ਹੁੰਦਾ ਸੀ, ਉਹਨਾਂ ਦਾ ਵਿਊ ਪੁਆਇੰਟ ਪ੍ਰਮੋਟ ਕਰਦੇ ਸੀ। ਸੋ ਇਸ ਸਾਰੇ ਚੋਂ ਅਸੀਂ ਜਿਹੜੀ ਟਰਮ ਉੱਥੇ ਗੋਦੀ ਮੀਡੀਆ ਦੀ ਸਾਹਮਣੇ ਆਈ, ਉਹ ਬਿਲਕੁਲ ਠੀਕ ਹੈ, ਕਿਉਂਕਿ 2014 ਦੀਆਂ ਚੋਣਾਂ ਤੋਂ ਪਹਿਲਾਂ ਹੀ ਉਹ ਸਾਰਾ ਮੀਡੀਆ ਜਿਹੜਾ 24/7 ਪਹਿਲਾਂ ਅੰਨਾ ਹਜ਼ਾਰੇ ਔਰ ਦੂਸਰੇ ਦੇ ਉੱਤੇ ਫੋਕਸ ਸੀ, RSS ਸਪਾਂਸਰਡ ਸੀ। ਉਹਨਾਂ ਦੇ ਸਾਰੇ ਜਿਹੜੇ ਅੱਜ ਅਡਾਨੀ, ਅੰਬਾਨੀ, ਦੂਜੇ ਤੀਜੇ, ਜਿਨ੍ਹਾਂ ਨੇ ਕਈ ਹਜ਼ਾਰ ਕਰੋੜ ਦੇ ਫਾਇਦੇ ਸਰਕਾਰਾਂ ਤੋਂ ਲਏ ਨੇ, ਇਹ ਇਸੇ ਲਈ ਸੀ ਕਿਉਂਕਿ ਮੀਡੀਆ ਨੂੰ ਵੀ ਇਹੀ ਕੰਟਰੋਲ ਕਰਦੇ ਸੀ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਰਿਲਾਇੰਸ ਕਿੱਥੋਂ ਕਿੱਥੇ ਤੱਕ ਪਹੁੰਚ ਗਿਆ, ਜਿਹਨੇ ਇੱਕ ਸੂਈ ਵੀ ਨਹੀਂ ਸੀ ਬਣਾਈ ਹੋਈ। ਰਾਫੇਲ ਜਹਾਜ਼ਾਂ ਦਾ 30,000 ਕਰੋੜ ਦੀ ਡੀਲ ਵੀ ਉਹਨਾਂ ਨੂੰ ਮਿਲਦੀ ਹੈ। ਔਰ ਇਸ ਸਾਰੇ ਚੋਂ ਅਸੀਂ ਉਸ ਲੁੱਟ ਖਸੁੱਟ ਨੂੰ ਵੀ ਦੇਖਿਆ। ਪਰ ਜਿਹੜਾ ਹੁਣ ਅਸੀਂ ਜ਼ਿਕਰ ਕਰਨ ਜਾ ਰਹੇ ਹਾਂ ਕਿ ਭਾਈ ਇਸ ਸਾਰੇ ਚੋਂ ਜਦੋਂ ਸੋਸ਼ਲ ਮੀਡੀਆ ਦਾ ਕਨਸੈਪਟ ਆਇਆ ਔਰ ਕਿਵੇਂ ਮਾਰਕ ਜ਼ਰਗਬਰਗ ਨੇ ਇੱਕ ਡ੍ਰੀਮ ਜਾਂ ਇੱਕ ਥਾਟ ਜਿਹਨੂੰ ਕਿਸ ਹੱਦ ਤੱਕ ਪਰਸਿਊ ਕੀਤਾ, ਜੇ ਅਸੀਂ ਫੇਸਬੁੱਕ ਦੀ ਗੱਲ ਕਰੀਏ ਔਰ ਉਸ ਦੀ ਅੱਗੋਂ ਸ਼ਾਖ ਇੰਸਟਾਗ੍ਰਾਮ, ਤੇ 2 ਤੋਂ 3 ਬਿਲੀਅਨ ਲੋਕ ਦੁਨੀਆ ਦੇ ਵਿੱਚ ਇਸ ਰਾਹੀਂ ਜਿਹੜੇ ਨੇ ਉਹ ਇੱਕ ਦੂਜੇ ਨਾਲ ਕਮਿਊਨੀਕੇਟ ਕਰਨ ਤੇ ਆਏ। ਇਹ ਵੱਖਰੀ ਗੱਲ ਹੈ ਕਿ ਹੁਣ ਕਿੰਨੇ ਸਕੈਂਡਲ ਸਾਹਮਣੇ ਆਏ ਨੇ ਕਿ ਕਿਵੇਂ ਡਾਟਾ, ਉਸ ਦਾ ਡਾਟਾ ਮਾਈਨਿੰਗ ਕਰਕੇ ਪੋਲੀਟੀਕਲੀ ਵਰਤਿਆ ਗਿਆ, ਅਮਰੀਕਾ 'ਚ ਕਿਵੇਂ ਵਰਤਿਆ ਗਿਆ, ਮੋਦੀ ਕਿਆ ਨੇ ਕਿਵੇਂ ਵਰਤਿਆ, ਇਹਨਾਂ ਨੇ ਕਿਵੇਂ ਅੱਗੋਂ ਪੈਸੇ ਬਣਾਉਂਦੇ ਚਲੇ ਗਏ ਔਰ ਲੋਕਾਂ ਨੂੰ ਕਿਵੇਂ ਮੈਨੂਫੈਕਚਰਡ ਓਪੀਨੀਅਨ ਸਾਹਮਣੇ ਆਇਆ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸੋਸ਼ਲ ਮੀਡੀਆ ਨੇ ਇੱਕ ਸਟੇਜ ਦੇ ਉੱਤੇ, ਜਦੋਂ ਖਾਸ ਤੌਰ ਤੇ ਅਰਬ ਸਪਰਿੰਗ ਦੀ ਗੱਲ ਹੋਈ ਕਿ ਇੱਕਦਮ, ਕਿਉਂਕਿ ਜੇ ਮੇਨ ਸਟ੍ਰੀਮ ਮੀਡੀਆ ਸੋ ਕਾਲਡ ਹਰ ਮੁਲਕ ਦਾ ਹੀ ਜਿਹੜਾ ਉਹਨਾਂ ਦੀਆਂ ਹਕੂਮਤਾਂ ਦੇ ਦਬਾਅ ਥੱਲੇ ਸੀ,
ਤੇ ਇਹ ਇਹਦੇ ਨਾਲ ਕਿਉਂਕਿ ਜਿਹੜਾ ਫੋਨ ਮੋਬਾਈਲ ਫੋਨਾਂ ਦਾ ਸਿਲਸਿਲਾ ਔਰ ਸਾਰਾ ਇਸ ਦੇ ਨਾਲ ਕਨੈਕਟੀਵਿਟੀ ਦਾ ਆਉਣਾ, ਉਹਦੇ ਨਾਲ ਜਦੋਂ ਫੇਸਬੁੱਕ ਜੁੜੀ, ਘਰੋਂ ਘਰ ਖਬਰ ਕਰਨ ਦੀ ਲੋੜ ਹੀ ਨਹੀਂ ਸੀ, ਉਹਨੇ ਡ੍ਰੌਪ ਆਫ ਦਾ ਹੈਟ ਚਾਰੇ ਪਾਸੇ ਖਬਰ ਸੀ। ਔਰ ਵੱਡੇ ਵੱਡੇ ਪ੍ਰੋਟੈਸਟ ਜਿਹਦੇ 'ਚ ਲੱਖਾਂ ਦੀ ਗਿਣਤੀ 'ਚ ਲੋਕ ਜਿਹੜੇ ਨੇ ਖਾਸ ਤੌਰ ਤੇ ਯੰਗਸਟਰਸ ਨਿਕਲੇ ਕਿਉਂਕਿ ਉਹਨਾਂ ਦੀ ਕਨੈਕਟੀਵਿਟੀ ਸੀ। ਸੋ ਇਹ ਇੱਕ ਗੇਮ ਚੇਂਜਰ ਵੀ ਬਣਿਆ। ਔਰ ਇੱਕਦਮ ਜਿਹੜੀਆਂ ਐਸਟੈਬਲਿਸ਼ਡ ਹਕੂਮਤਾਂ ਸੀ ਜਿਨ੍ਹਾਂ ਨੂੰ ਪਤਾ ਸੀ ਕਿ ਮੈਨੂਫੈਕਚਰਡ ਓਪੀਨੀਅਨ ਕਿਵੇਂ ਕਰਨਾ ਹੈ, ਲੋਕਾਂ ਨੂੰ ਕੀ ਫੀਡ ਕਰਨਾ ਹੈ, ਉਹਨਾਂ ਨੂੰ ਇਹ ਨਜ਼ਰ ਆਇਆ ਕਿ ਵੀ ਇਹ ਤਾਂ ਸਾਡੇ ਕੰਟਰੋਲ ਤੋਂ ਬਾਹਰ ਹੈ। ਫਿਰ ਅਲਟੀਮੇਟਲੀ ਕੰਟਰੋਲ ਉਸ ਸਰਕਸ ਦੇ ਵਿੱਚ ਰਿਛ ਨਾਚ ਦਿਖਾ ਰਿਹਾ, ਕਿ ਬਾਂਦਰ ਦਿਖਾ ਰਿਹਾ, ਕਿ ਚੂਹਾ ਦਿਖਾ ਰਿਹਾ ਕੋਈ ਆਪਣੇ ਕਰਤੱਵ, ਲੇਕਿਨ ਉਸ ਸਰਕਸ ਦਾ ਕੋਈ ਮਾਲਕ ਤਾਂ ਹੈ। ਰਿੰਗ ਮਾਸਟਰ ਤਾਂ ਲੋਕਲੀ ਉਹ ਕੰਟਰੋਲ ਕਰ ਰਿਹਾ, ਉਹਨੇ ਸ਼ੇਰ ਨੂੰ ਕੀ ਦੇ ਕੇ ਨਚਾਉਣਾ ਹੈ ਤੇ ਰਿਛ ਨੂੰ ਕੀ ਕਰਨਾ ਹੈ। ਪਰ ਉਸ ਸਰਕਸ ਦਾ ਜਿਹੜੇ ਵੱਡੇ ਵੱਡੇ ਸਰਕਸ ਕਰਨ ਵਾਲੇ ਸੀ ਕਿਸੇ ਜ਼ਮਾਨੇ 'ਚ, ਜੈਮਨੀ ਹੈ, ਦੂਜਾ ਉਹਦਾ ਕੋਈ ਤਾਂ ਮਾਲਕ ਸੀ। ਤੇ ਜੇ ਤੁਸੀਂ ਸਰਕਸ ਦੇ ਮਾਲਕ ਨੂੰ ਕੰਟਰੋਲ ਕਰ ਲਓ, ਉਹਨੂੰ ਕਹੋ ਜੀ ਕਿ ਇੱਥੇ ਰਿਛ ਦਾ ਨਾਚ ਦਿਖਾਇਆ ਜਾਏਗਾ, ਬਾਂਦਰੀ ਦਾ ਨਹੀਂ, ਤੇ ਉਹਨੂੰ ਤੁਸੀਂ ਉਹਦੀ ਕੀਮਤ ਅਦਾ ਕਰ ਦਿਓ ਵੀ ਤੂੰ ਜਿਹੜਾ ਬਾਂਦਰੀ ਦਾ ਦੇਖਣ ਲਈ ਤੇਰੇ ਟਿਕਟਾਂ ਵੱਧ ਲੱਗਦੇ ਹੋ ਤਾਂ 10 ਗੁਣਾ ਤੈਨੂੰ ਦਿੰਨੇ, ਤੇ ਉੱਥੇ ਫਿਰ ਰਿਛ ਹੀ ਨੱਚੇਗਾ, ਬਾਂਦਰੀ ਤਾਂ ਨਹੀਂ ਨੱਚੇਗੀ। ਸੋ ਇਹ ਮੈਂ ਇਸ ਲਈ ਕਿਹਾ ਵੀ ਇਹ ਗੱਲ ਸਮਝਣ ਲਈ ਹੈ ਕਿ ਕਿਵੇਂ ਇਵੈਂਚੁਅਲੀ ਐਸਟੈਬਲਿਸ਼ਮੈਂਟਸ ਨੇ, ਔਰ ਜੇ ਇੰਡੀਅਨ ਕੰਟੈਕਸਟ 'ਚ ਗੱਲ ਕਰੀਏ, ਇੰਡੀਆ ਫੋਕਸਡ ਗੱਲ ਕਰੀਏ, ਤੇ ਮੋਦੀ ਐਡਮਿਨਿਸਟ੍ਰੇਸ਼ਨ ਨੇ ਕਿਵੇਂ ਸੋਸ਼ਲ ਮੀਡੀਆ ਜਾਇੰਟਸ ਜਿਹੜੇ ਮਾਲਕ ਸੀ, ਫੇਸਬੁੱਕ ਦੇ ਮਾਮਲੇ 'ਚ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਅਣਖੀ ਦਾਸ ਜਿਹਨੂੰ ਹੁਣ ਰਿਜ਼ਾਈਨ ਕੀਤਾ, ਪੈਨਲ ਹੀਅਰਿੰਗ ਤਾਂ ਦੂਜਾ ਤਾਂ ਡਰਾਮੇਬਾਜ਼ੀ ਸੀ। ਪਰ ਅਸੀਂ ਦੇਖਦੇ ਹਾਂ ਕਿ ਕਿਵੇਂ ਫੇਸਬੁੱਕ ਨੇ ਬੀਜੇਪੀ ਦੇ ਉਹ ਲੋਕ ਜਿਹੜੇ ਮੁਸਲਮਾਨਾਂ ਦੇ ਖਿਲਾਫ, ਘੱਟ ਗਿਣਤੀਆਂ ਦੇ ਖਿਲਾਫ ਨਫ਼ਰਤ ਫੈਲਾ ਰਹੇ ਸੀ, ਉਹਨਾਂ ਦੀਆਂ ਪੋਸਟ ਸਰਕੂਲੇਟ ਹੋਣ ਦਿੱਤੀਆਂ, ਤੇ ਜਿਹੜੇ ਕਾਊਂਟਰ ਕਰਨ ਵਾਲੇ ਸੀ ਉਹਨਾਂ ਨੂੰ ਡਿਲੀਟ ਕਰਦੇ ਚਲੇ ਗਏ, ਉਹਨਾਂ ਨੂੰ ਬਲੌਕ ਕਰ ਦਿੱਤਾ। ਔਰ ਇਹਦਾ ਭਾਂਡਾ ਵੀ ਅਮਰੀਕਾ ਦੀ ਇੱਕ ਆਰਗੇਨਾਈਜੇਸ਼ਨ ਨੇ ਭੰਨਿਆ। ਉਹਦੇ ਤੋਂ ਬਾਅਦ ਉਹ ਜੀ ਅਣਖੀ ਦਾਸ ਰਿਜ਼ਾਈਨ ਕਰ ਗਈ, ਔਰ ਇਹ ਸਾਹਮਣੇ ਆਇਆ ਕਿ ਭਾਈ ਉਹ ਤਾਂ ਆਰਐਸਐਸ ਬੀਜੇਪੀ ਨਾਲ ਰਿਲੇਟਡ ਪੋਸਟ ਖੁਦ ਅੱਗੋਂ ਸ਼ੇਅਰ ਕਰਦੀ ਸੀ, ਹੁਣ ਉਹਨੇ 2 ਹਫ਼ਤੇ ਪਹਿਲਾਂ ਰਿਜ਼ਾਈਨ ਕੀਤਾ। ਸੋ ਇਹੀ ਪਾਰਟ ਅਮਰੀਕਾ 'ਚ ਵੀ ਸਾਹਮਣੇ ਆਇਆ ਕਿ ਭਾਈ ਫੇਸਬੁੱਕ ਕੀ ਕਰ ਰਹੀ ਹੈ। ਯੂਰਪ ਦੇ ਹਵਾਲੇ ਨਾਲ ਵੀ ਆਇਆ, ਹੀਅਰਿੰਗਸ ਵਗੈਰਾ ਹੋਈਆਂ, ਬਰੀਫਿੰਗਸ ਹੋਈਆਂ, ਵੀ ਵਿਲ ਚੇਂਜ, ਵੀ ਆਰ ਲਰਨਿੰਗ, ਵੀ ਆਰ ਯੂਜ਼ਿੰਗ ਦਿਸ ਦੈਟ। ਪਰ ਅਸੀਂ ਇਹਦਾ ਪਹਿਲਾ ਟੇਸਟ ਕਿ ਕਿਵੇਂ ਭਾਰਤ ਦੇ ਵਿੱਚ, ਕਿਉਂਕਿ ਇੱਕ ਵੱਡੀ ਮਾਰਕੀਟ ਹੈ ਫੇਸਬੁੱਕ ਦੀ, ਔਰ ਉੱਥੇ ਉਹਨਾਂ ਨੇ ਜਦੋਂ ਲੋਕਾਂ ਨੂੰ ਜੇ ਸਦੀਆਂ ਤੋਂ ਤੁਸੀਂ ਰਾਮਾਇਣ ਤੇ ਮਹਾਭਾਰਤ ਦੀਆਂ ਕਹਾਣੀਆਂ ਤੇ ਜਿਉਂਦਾ ਰੱਖਿਆ, ਤੇ ਹੁਣ ਤਾਂ ਫੇਸਬੁੱਕ ਤੇ ਇੰਨੀਆਂ ਕਿ ਕਹਾਣੀਆਂ ਉਹਦੇ ਤੇ ਜਿਉਂਦਾ ਰੱਖੋ, ਜੋ ਮੋਦੀ ਕਹਿੰਦਾ ਹੈ ਔਰ ਜੋ ਅਮਿਤ ਸ਼ਾਹ ਕਹਿੰਦਾ ਹੈ, 15-15 ਲੱਖ ਤੁਹਾਡੇ ਅਕਾਊਂਟ 'ਚ ਵੀ ਆ ਗਏ, ਦੂਜੇ ਵੀ ਹੋ ਗਏ, ਉਸ ਸਾਰੇ ਨੂੰ ਉਹਨਾਂ ਨੇ ਵੇਚਿਆ। ਲੇਕਿਨ ਜਦੋਂ ਉਹਨਾਂ ਨੂੰ ਉੱਥੇ ਬੈਠਿਆਂ ਨੂੰ ਲੱਗਾ ਕਿ ਭਾਈ ਇਹ ਈਵਨ ਸੋਸ਼ਲ ਮੀਡੀਆ ਕਿਵੇਂ ਇੱਕ ਵੇਵ ਖੜੀ ਕਰਨ ਦੇ ਵਿੱਚ ਮਦਦਗਾਰ ਹੋ ਰਿਹਾ, ਔਰ ਉਹਦਾ ਪਹਿਲਾ ਅਸੀਂ ਦੇਖਿਆ ਜੂਨ 84 ਘੱਲੂਘਾਰਾ। ਬਿਲਕੁਲ ਇਸ ਸਾਲ ਦੇ ਵਿੱਚ ਐਨ ਜਦੋਂ ਪਹਿਲਾ ਹਫਤਾ ਜੂਨ ਦਾ ਸ਼ੁਰੂ ਹੋਣਾ ਸੀ, ਮਈ ਦੇ ਅਖੀਰਲੇ ਦਿਨਾਂ 'ਚ ਹੀ ਬਹੁਤ ਸਾਰੇ ਜਿਹੜੇ ਹੈਸ਼ਟੈਗ ਨੇ ਟਵਿੱਟਰ ਦੇ ਉੱਤੇ, ਫੇਸਬੁੱਕ ਪੋਸਟ, ਦੂਜੇ ਤੀਜੇ, ਉਹ ਘੱਲੂਘਾਰਾ 84 ਟ੍ਰੈਂਡ ਕਰਨ ਲੱਗ ਗਏ। ਹਕੂਮਤ ਨੇ ਬੜਾ ਜ਼ੋਰ ਲਾਇਆ, ਉਹਦੇ ਹੋਰ ਕਈ ਇਸ਼ੂ, ਲੇਕਿਨ 4 ਚਫੇਰੇ ਦੁਨੀਆ ਭਰ 'ਚ ਇਸ ਵਾਰ ਜਿੰਨਾ ਜੂਨ 84 ਘੱਲੂਘਾਰਾ ਟ੍ਰੈਂਡ ਕੀਤਾ ਉਹਨਾਂ ਪਹਿਲਾਂ ਕਦੇ ਨਹੀਂ ਸੀ ਹੋਇਆ। ਔਰ ਉਹਨਾਂ ਨੇ ਜਦੋਂ ਮਈ 'ਚ ਇਹ ਟ੍ਰੈਂਡ ਦੇਖ ਲਿਆ, ਜੂਨ 2-3 ਤੱਕ ਪਹੁੰਚਦੇ ਆ, ਅਸੀਂ ਦੇਖਦੇ ਹਾਂ ਕਿ ਕਿਵੇਂ ਪੇਜ ਬਲੌਕ ਕਰ ਦਿੱਤੇ। TV 84 ਉਹਨਾਂ ਪਹਿਲਿਆਂ 'ਚੋਂ ਸੀ, KTV ਸੀ, ਸਿੱਖ ਸਿਆਸਤ ਦਾ ਵੈਬ ਪੋਰਟਲ ਸੀ, 2-3 ਹੋਰ ਸੀ, ਔਰ ਉਹ ਬਲੌਕ ਕਰ ਦਿੱਤੇ। ਇੰਡੀਆ 'ਚ ਅੱਜ ਤੱਕ ਵੀ ਬਲੌਕ ਨੇ। ਲੇਕਿਨ ਇਹਦੇ ਬਾਵਜੂਦ ਜਿਹੜੇ ਕੁਝ ਗੁਰਮਤ ਪ੍ਰਚਾਰ, ਦੂਸਰੇ ਸਾਈਟਸ ਵਾਲੇ ਲੋਕ ਆਪਣੀ ਗੱਲ ਕਿਸੇ ਨਾ ਕਿਸੇ ਬਹਾਨੇ ਨਾਲ ਜਾਰੀ ਰੱਖਦੇ ਰਹੇ, ਔਰ ਇਹਨੂੰ ਬੇਸ਼ੱਕ ਚੈਲੰਜ ਕੀਤਾ ਹੋਇਆ ਸੀ ਇਸ ਬਲੌਕੇਡ ਨੂੰ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਅਸੀਂ ਅਫਸੋਸ ਨਾਲ ਕਹਿ ਰਹੇ ਹਾਂ ਕਿ ਸਾਡੇ ਵਿਊਅਰ ਅੱਜ TV 84 ਨੂੰ ਲਾਈਵ ਫੇਸਬੁੱਕ ਤੇ ਨਹੀਂ ਦੇਖ ਰਹੇ, ਕਿਉਂਕਿ ਸਾਨੂੰ ਅੱਜ ਈਵਨ ਇੱਥੇ ਵੀ ਬਲੌਕ ਕਰ ਦਿੱਤਾ ਗਿਆ। ਔਰ ਇਹ ਕੱਲਾ ਸਾਡੇ ਨਾਲ ਨਹੀਂ ਹੋਇਆ, ਕਿਉਂਕਿ ਅੱਜ ਦੁਪਹਿਰੇ ਹੀ ਜਦੋਂ ਉਹਨਾਂ ਦਾ ਇੱਕ ਜਿਹੜਾ ਨੋਟੀਫਿਕੇਸ਼ਨ 'ਚ ਵੀ ਆਇਆ, ਔਰ ਫਿਰ ਇਹ ਗੱਲ ਸਾਹਮਣੇ ਆਈ ਕਿ ਵੀ ਕਿਵੇਂ ਉਹਨਾਂ ਨੇ ਦਰਜਨਾਂ ਸਿੱਖ ਸਾਈਟ ਜਿਹੜੇ ਨੇ ਉਹ ਬਾਹਰ ਬਲੌਕ ਕਰ, ਕਿਉਂਕਿ
ਨਵੰਬਰ 84 ਦੀ ਨਸਲਕੁਸ਼ੀ, ਜੀ ਔਰ ਨਵੰਬਰ 84 ਦੀ ਨਸਲਕੁਸ਼ੀ ਦੇ ਅਸੀਂ ਸੈਗਮੈਂਟ ਕੀਤੇ ਨੇ, ਸਾਰੇ ਦੁਨੀਆ ਭਰ ਚਰਚਾ ਹੈ। ਜੀ ਜੂਨ 84 ਨੂੰ ਤਾਂ ਫਿਰ ਤੁਸੀਂ ਜੋੜ ਸਕਦੇ ਹੋ ਜੀ ਕਿ ਦੋਨੋਂ ਪਾਸੇ ਫੌਜੀ ਲੜਾਈ ਹੋਈ ਜਾਂ ਨਹੀਂ, ਇਹ ਤਾਂ ਬਿਲਕੁਲ ਇਨੋਸੈਂਟਸ ਦਾ ਕਤਲ ਹੈ, ਜੀ। ਇਨੋਸੈਂਟਸ ਦੀ ਨਸਲਕੁਸ਼ੀ ਹੈ। ਬਿਲਕੁਲ ਲੇਕਿਨ ਤੁਸੀਂ ਅੰਦਾਜ਼ਾ ਲਾਓ ਕਿ ਮਾਰਕ ਜ਼ਰਕਸਬਰਗ ਔਰ ਇਹ ਸਾਰੀ ਕਿਸ ਹੱਦ ਤੱਕ ਵਿਕੇ ਹੋਏ ਲੋਕ ਨੇ ਕਿ ਉਹਨਾਂ ਨੇ ਹਕੂਮਤੀ ਉਸ ਸਿਸਟਮ ਦੇ ਉੱਤੇ ਪੂਰਾ ਜਿਹੜਾ ਹੈ ਉਸ ਨੂੰ ਅਸਰ ਨੂੰ ਕਬੂਲਿਆ, ਕਿੰਨਾ ਪੈਸਾ ਖਾਦਾ ਹੈ। ਜੀ ਔਰ ਈਵਨ ਮੈਂ ਇੰਗਲੈਂਡ ਤੋਂ ਵੀ ਦੇਖ ਰਿਹਾ ਸੀ ਕਿ ਜਿਹੜੇ ਪੰਜਾਬੀ ਪੜ੍ਹਾਉਣ ਵਾਲੇ ਜਾਂ ਗੁਰਮਤ ਦਾ ਪ੍ਰਚਾਰ ਕਰਨ ਵਾਲੇ ਵੈਬਸਾਈਟਸ ਨੇ ਉਹ ਵੀ ਬਲੌਕ ਕਰ ਦਿੱਤੇ ਗਏ ਨੇ। ਦੇਖੋ ਔਰ ਅਸੀਂ ਈਵਨ ਇਹ ਦੇਖ ਰਹੇ ਹਾਂ ਕਿ ਸਿੱਖ ਸਿਆਸਤ ਔਰ ਦੂਸਰਿਆਂ ਨੇ ਵੀ ਉਹਨਾਂ ਨੇ ਫੇਸਬੁੱਕ ਔਰ ਇੰਸਟਾਗ੍ਰਾਮ ਦੇ ਹਵਾਲੇ ਨਾਲ ਕਿਹਾ ਕਿ ਭਾਈ ਇਹ ਜਿਹੜੇ ਨੇ ਇਹਨਾਂ ਤੋਂ ਜਿਹੜੀ ਨਵੰਬਰ 84 ਨਾਲ ਜੁੜੀ ਹੋਈ ਸਹੀ ਜਾਣਕਾਰੀ ਉਹ ਹਟਾਈ ਜਾ ਰਹੀ ਹੈ, ਸਫੇ ਬੰਦ ਕਰਵਾਏ ਜਾ ਰਹੇ ਨੇ, ਔਰ ਇਸ ਸਾਰੇ ਨੂੰ ਅਸੀਂ ਚੈਲੰਜ ਕਰੀਏ। ਔਰ ਈਵਨ ਪੰਜਾਬ ਸਪੈਕਟਰਮ ਦੇ ਹਵਾਲੇ ਨਾਲ ਹੈ ਕਿ ਸਰਕਾਰ ਨੇ ਖਾਲਿਸਤਾਨ ਸਮਰਥਕ 12 ਵੈਬਸਾਈਟਾਂ ਤੇ ਪਾਬੰਦੀ ਲਗਾਈ। ਜੀ ਇਹ ਸਾਰੇ ਜਿਹੜੇ ਨੇ ਉਹਨਾਂ 'ਚ ਸਿਕਸ ਫਾਰ ਜਸਟਿਸ ਨਾਲ ਰਿਲੇਟਡ ਵੈਬਸਾਈਟ ਵੀ ਨੇ, ਔਰ ਉਹਦੇ 'ਚ ਉਹਨਾਂ ਨੇ ਜਿਹੜਾ ਆਈਟੀ ਐਕਟ ਦੀ ਧਾਰਾ 59 ਤੇ 59A ਨੂੰ ਯੂਜ਼ ਕਰਕੇ 12 ਵੈਬਸਾਈਟਾਂ ਤੇ ਪਾਬੰਦੀ ਲਾਈ ਹੈ। ਉਹਨਾਂ ਦੇ ਵਿੱਚ SFZ ਫਾਰ ਫਾਰਮਰਸ, ਜੀ ਕਿਉਂਕਿ ਇਹ ਹੁਣ ਕਿਉਂਕਿ ਕਿਸਾਨਾਂ ਨਾਲ ਰਿਲੇਟਡ ਵੀ ਇਹ ਸਾਰਾ ਇੱਕੋ ਨਹੀਂ ਹੈ। ਜਦੋਂ ਅਸੀਂ ਇਹ ਜ਼ਿਕਰ ਕਰਦੇ ਹਾਂ ਕਿ ਭਾਈ ਇਹਨਾਂ ਨੇ ਪੰਜਾਬ ਨੂੰ ਇੱਕ ਵਾਰ ਫੇਰ ਬਲਦੀ ਦੇ ਬੂਥੇ 'ਚ ਦੇਣਾ ਹੈ, ਜੀ ਔਰ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਈਵਨ ਅਮਰਿੰਦਰ ਸਿੰਘ ਔਰ 80 MLA ਪ੍ਰੈਜ਼ੀਡੈਂਟ ਨੇ ਮਿਲਣ ਤੋਂ ਨਾ ਕਰ ਦਿੱਤੀ। ਸੋ ਹੁਣ ਈਵਨ ਜਿਹੜੇ ਵੈਬਸਾਈਟ ਫਾਰਮਰਸ ਦੀ ਆਵਾਜ਼ ਨੂੰ ਵੀ ਚੁੱਕਦੇ ਨੇ ਕਿ ਭਾਈ ਇਹਨਾਂ ਦੇ ਨਾਲ ਕੀ ਹੋ ਰਿਹਾ ਹੈ, ਜੀ ਉਹ ਵੀ ਬਲੌਕ ਕਰ ਦਿੱਤੇ ਗਏ ਨੇ। PB ਟੀਮ, ਸੇਵਾ 413, PBU, ਸਾਡਾ ਪਿੰਡ, ਇਹ ਸਾਰੇ ਨੇ। ਔਰ ਇਹਨਾਂ ਦੇ ਉੱਤੇ ਜਦੋਂ ਤੁਸੀਂ ਸਰਚ ਕਰਦੇ ਹੋ ਤੇ ਅੱਗੋਂ ਮੈਸੇਜ ਆਉਂਦਾ ਹੈ ਕਿ URL ਜਿਹੜਾ ਹੈ ਉਹ ਨਹੀਂ ਇਸ ਦੇ ਉੱਤੇ ਆ ਰਿਹਾ ਔਰ ਪਾਬੰਦੀ ਲਗਾਈ ਗਈ ਹੈ ਭਾਰਤ ਸਰਕਾਰ ਦੇ ਦੂਰ ਸੰਚਾਰ ਵਿਭਾਗ ਦੇ ਤਹਿਤ। ਔਰ ਕੱਲਾ ਇਹ ਹੁਣ ਕਿੰਨੀ ਕੁ ਦੇਰ ਕਿਵੇਂ ਹੋਏਗਾ, ਅਸੀਂ ਇਹ ਅਪੀਲ ਵੀ ਕਰਾਂਗੇ ਕਿ ਇਹਨੂੰ ਸਾਰੀਆਂ ਹੀ ਤਰ੍ਹਾਂ ਇੱਕ ਸਾਂਝੀ ਲੜਾਈ ਬਣਾ ਕੇ ਲੜਨ, ਕਿਉਂਕਿ ਇਹ ਪਹਿਲਾਂ ਜੂਨ 84 ਵੇਲੇ ਵਿਦ ਇਨ ਇੰਡੀਆ ਪਾਬੰਦੀ ਸੀ, TV 84 ਤੇ ਵੀ, KTV ਤੇ ਔਰ ਸਿੱਖ ਸਿਆਸਤ ਦਾ। ਹੁਣ ਬਾਹਰ ਵੀ ਜੇ ਅੱਜ ਅਸੀਂ ਜਿਹੜਾ 5 ਮਿਲੀਅਨ ਸਿੱਖ ਡਾਇਸਪੋਰਾ ਹੈ ਜਾਂ ਕਿੰਨੀ ਵੱਡੀ ਗਿਣਤੀ ਸਾਡੇ ਪਾਕਿਸਤਾਨੀ ਭੈਣ ਭਰਾ TV 84 ਰਾਹੀਂ ਜੁੜੇ ਹੋਏ ਨੇ, ਔਰ ਦਰਜਨਾਂ ਹੋਰ ਵੈਬਸਾਈਟ, ਬਹੁਤ ਸਾਰਿਆਂ ਦਾ ਤਾਂ ਮੈਂ ਨਾਂ ਦੇਖੇ ਨੇ, ਔਰ ਹੋਰ ਕਿੰਨੇ ਹੋਣਗੇ ਜਿਨ੍ਹਾਂ ਨੂੰ ਕੱਲ ਤੱਕ ਪਤਾ ਲੱਗੇਗਾ ਕਿ ਉਹ ਬਲੌਕ ਕਰ ਦਿੱਤੇ ਗਏ ਨੇ। ਸੋ ਇਹ ਇੱਕ ਬਹੁਤ ਵੱਡਾ ਸੈਟਬੈਕ ਹੈ। ਔਰ ਇਹਦੇ ਨਾਲ ਨਾਲ ਜਿਹੜੀ ਮਿਸ ਇਨਫੋਰਮੇਸ਼ਨ ਕੈਂਪੇਨ ਵੀ, ਔਰ ਉਹਦੇ 'ਚ ਮੈਂ ਕਈ ਵਾਰ ਦੇਖਦਾ ਹਾਂ ਕਿ ਜੇ ਹਰ ਚੀਜ਼ ਤੇ ਤੁਹਾਡਾ ਪੂਰਾ ਕੰਟਰੋਲ ਨਾ ਹੋਏ ਤੇ ਕਿਵੇਂ ਮਿਸ ਇਨਫੋਰਮੇਸ਼ਨ ਹੁੰਦੀ ਹੈ। ਹਾਲਾਂ TV 84 ਦਾ ਜਿਹੜਾ ਨਿਊਜ਼ ਬੁਲੇਟਿਨ ਹੈ ਜ਼ਾਹਰ ਹੈ ਪੰਜਾਬ 'ਚੋਂ ਹੀ ਆਉਂਦਾ ਹੈ। ਸਾਡਾ ਤਾਂ ਖਬਰਾਂ ਤੇ ਇੰਨਾ ਕੁ ਅਸੀਂ ਦੇਖ ਕੇ ਕਿ ਭਾਈ ਪੰਜਾਬ ਰਿਲੇਟਡ, ਪੰਥ ਰਿਲੇਟਡ ਖਬਰਾਂ ਹੁੰਦੀਆਂ ਨੇ। ਔਰ ਕਿਉਂਕਿ 2 ਦਿਨ ਪਹਿਲਾਂ ਇੱਕ ਜਿਹੜੀ ਨਿਊਜ਼ ਪਲਾਂਟ ਕਰਵਾਈ ਭਾਰਤੀ ਏਜੰਸੀਆਂ ਨੇ, ਔਰ ਇਸਤੇਮਾਲ ਉਹਨਾਂ ਨੇ ਜਿਵੇਂ ਜਿਹੜੀਆਂ ਆਪਣੀਆਂ ਨਿਊਜ਼ ਏਜੰਸੀਜ਼ ਨੂੰ ਕਰਦੇ ਨੇ, ਔਰ ਉਹ ਖਬਰ ਸੀ ਕਿ ਸਿੱਖਸ ਫਾਰ ਜਸਟਿਸ ਥ੍ਰੈਟਨ ਟੂ ਕਿਲ LK ਅਡਵਾਨੀ ਐਂਡ CM ਅਮਰਿੰਦਰ, ਔਰ ਉਹ ਆਰਟੀਫੀਸ਼ੀਅਲ ਪੋਸਟਰ ਜੇ ਵੀ ਸ਼ੋ ਉਹਨਾਂ ਨੇ ਕਰ ਦਿੱਤੇ ਕਿ ਜੀ ਸਿੱਖਸ ਫਾਰ ਜਸਟਿਸ ਨੇ ਇਹ ਐਲਾਨ ਕੀਤਾ ਹੈ ਕਿ ਜਿਹੜਾ ਅਡਵਾਨੀ ਨੂੰ ਔਰ ਕੈਪਟਨ ਅਮਰਿੰਦਰ ਨੂੰ ਮਾਰੇਗਾ ਉਹਨੂੰ ਜਿਹੜਾ ਕਰੋੜ ਰੁਪਈਆ ਕਿ ਕਿੰਨਾ ਇਨਾਮ ਦਿੱਤਾ ਜਾਏ, ਇਸ ਕਿਸਮ ਦੀ ਖਬਰ। ਹੁਣ ਮੈਂ ਤਾਂ ਜਦੋਂ ਦੇਖੀ ਮੈਂ ਤਾਂ ਇਹਨੂੰ ਡਿਸਕਸ ਕਰਨਾ ਵੀ ਨਹੀਂ ਠੀਕ ਸਮਝਿਆ, ਕਿਉਂਕਿ ਮੈਨੂੰ ਇਹ ਪਤਾ ਸੀ ਕਿ ਬਈ ਇਹ ਪਲਾਂਟਡ ਖਬਰ ਹੈ ਔਰ ਇਹਦੇ ਚੋਂ ਨੈਗੇਟਿਵ ਪਬਲਿਸਿਟੀ ਵੀ ਤੁਸੀਂ ਦੇ ਰਹੇ ਹੁੰਦੇ ਹੋ ਦੁਸ਼ਮਣ ਨੂੰ। ਲੇਕਿਨ ਅਨਫੋਰਚੂਨੇਟਲੀ TV 84 ਦਾ ਨਿਊਜ਼ ਬੁਲੇਟਿਨ ਜਿਹੜਾ ਉੱਥੋਂ ਆਉਂਦਾ ਹੈ ਉਹਦੇ 'ਚ ਇਸ ਖਬਰ ਨੂੰ ਐ ਸੱਚ ਕੋਟ ਕੀਤਾ ਗਿਆ। ਔਰ ਸਾਡੇ ਤੱਕ ਜਦੋਂ ਇਹ ਖਬਰ ਅਸੀਂ ਪ੍ਰੋਗਰਾਮ ਕਰਕੇ ਗਏ, ਔਰ ਖਬਰਾਂ ਉਸ ਤੋਂ ਬਾਅਦ ਹੁੰਦੀਆਂ ਨੇ, ਖਬਰ ਮਿਲੀ ਔਰ ਗੁਫ਼ਤਗੂ ਤੋਂ ਜਿਹੜਾ ਕੈਪਟਨ ਜਿਹੜਾ ਅਮਰਿੰਦਰ ਔਰ ਅਡਵਾਨੀ ਨੂੰ ਜਿਹੜਾ ਮਾਰਨ ਦੀ ਲਾਈਨ ਵਾਲੀ ਹੈ, ਇਸ ਖਬਰ ਨੂੰ ਐਸਾ ਹੀ ਪਲੇ ਹੋਈ। ਔਰ ਉਹਨੂੰ ਫਿਰ ਅਮਰਵੀਰ ਸਿੰਘ ਹੋਰਾਂ ਨੇ ਜਿਹੜਾ ਸਿੱਖਸ ਫਾਰ ਜਸਟਿਸ ਦਾ ਸ਼ੋਅ ਚੱਲ ਰਿਹਾ ਸੀ ਉਹਦੇ 'ਚ ਵੀ ਕਾਲ ਕਰਕੇ ਉਹਨਾਂ ਨੇ ਕਿਹਾ ਜੀ ਕਿ ਵੀ ਅਸੀਂ ਇਸ ਦੇ ਨਾਲ ਬਿਲਕੁਲ ਨਹੀਂ ਹੈ ਸਹਿਮਤ, ਇਹ ਉੱਥੋਂ ਹੀ ਆਉਂਦੀਆਂ ਨੇ, ਸਾਡਾ ਕੋਈ ਕੰਟਰੋਲ ਨਹੀਂ ਹੈ, ਪਰ ਅਸੀਂ ਇਸ ਦੇ ਲਈ ਰਿਗਰੈਟ ਕਰਦੇ ਹਾਂ ਕਿ ਭਾਈ ਕਈ ਚੀਜ਼ਾਂ ਹਾਲਾਂ ਜਿਹੜੇ ਨਿਊਜ਼ ਐਂਕਰ ਨੇ ਬੀਬੀ ਉਹ ਪੰਥਕ ਸੋਚ ਰੱਖਦੇ ਨੇ, ਲੇਕਿਨ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਤੁਸੀਂ
ਇੱਥੇ ਬੈਠੇ ਆ ਜਿਹੜੀ ਅਸੀਂ ਖੇਡ ਨੂੰ ਸਮਝ ਸਕਦੇ ਹਾਂ। ਕਈ ਵਾਰ ਉੱਥੇ ਬੈਠੇ ਆ ਜੋ ਚੱਲ ਰਿਹਾ ਪਰ ਅਸੀਂ ਇਹ ਗੱਲ ਉਹਨਾਂ ਤੱਕ ਵੀ ਪਹੁੰਚਾ ਰਹੇ ਹਾਂ ਕਿ ਭਾਈ ਬਿਨਾਂ ਕਿਸੇ ਗੱਲ ਦੀ ਡਬਲ ਕਨਫਰਮੇਸ਼ਨ ਕੀਤੇ ਆ, ਕਿਉਂਕਿ ਸਿੱਖਸ ਫਾਰ ਜਸਟਿਸ ਇੱਕ ਨਾਟ ਫॉर ਪ੍ਰੋਫਿਟ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ। ਜੀ ਪੀਸਫੁਲੀ ਰੈਫਰੈਂਡਮ 2020 ਦੀ ਐਡਵੋਕੇਸੀ ਕਰਦੇ ਨੇ, ਜਿਹਦੀ ਅਸੀਂ ਮੁਕੰਮਲ ਹਮਾਇਤ ਕਰਦੇ ਹਾਂ। ਔਰ ਇਸ ਕਿਸਮ ਦੀ ਖਬਰ ਜਿਹੜੀ ਕਿ ਏਜੰਸੀਆਂ ਨੇ ਇਹ ਸਾਰਾ ਨਵੰਬਰ 84 ਦੀ ਨਸਲਕੁਸ਼ੀ ਦੇ ਨਾਲ ਜੋੜ ਕੇ ਇਸ ਕਿਸਮ ਦੇ ਨੂੰ ਕਰਨਾ ਔਰ ਪਬਲਿਸਾਈਜ਼ ਕਰਨਾ, ਅਸੀਂ ਉਸ ਦੇ ਲਈ ਮਾਫੀ ਵੀ ਚਾਹੁੰਦੇ ਕਿ ਭਾਈ ਇਹ ਜਿਹੜਾ ਪਾਰਟ ਹੈ ਔਰ ਅੱਗੋਂ ਲਈ ਅਸੀਂ ਆਪਣੇ ਸੁਚੇਤ ਹੋਣ ਦੀ ਕੋਸ਼ਿਸ਼ ਵੀ ਕਰਾਂਗੇ, ਕਿਉਂਕਿ ਸਾਡਾ ਇੱਥੋਂ ਕੋਈ ਕੰਟਰੋਲ ਨਹੀਂ ਹੈ। ਮੈਂ ਇਹ ਗੱਲ ਸਪਸ਼ਟ ਕਰਦੇ ਹਾਂ ਔਰ ਕੱਲ ਇਸ ਨੂੰ ਜਿਹੜਾ ਉਸ ਚੈਨਲ ਦੇ ਉੱਤੇ ਵੀ ਕਲੀਅਰ ਕੀਤਾ ਸੀ ਅਮਰਵੀਰ ਸਿੰਘ ਹੋਰਾਂ ਨੇ, ਔਰ ਅੱਜ ਹੀ ਸਾਡੇ ਵੀਰ ਜਸਵਿੰਦਰ ਸਿੰਘ ਹੋਰਾਂ ਨੇ ਵੀ ਕਾਲ ਕਰਕੇ ਕਿਹਾ ਕਿ ਅੱਜ ਸਵੇਰ ਦੇ ਪ੍ਰੋਗਰਾਮਾਂ 'ਚ ਵੀ ਕਾਲਰਸ ਦੀਆਂ ਕਾਲਾਂ ਸੀ, ਕਿਉਂਕਿ ਉਹ ਫਿਕਰਮੰਦ ਸੀ ਕਿ ਬਈ ਇਹ ਕਿਵੇਂ ਹੋਇਆ। ਸੋ ਅਸੀਂ ਇਹ ਫਿਰ ਫੋਰਸਫੁਲੀ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਲੜਾਈ ਸਾਂਝੀ ਹੈ, ਦੁਸ਼ਮਣ ਇੱਕ ਹੈ ਔਰ ਹਰ ਇੱਕ ਨੇ ਆਪੋ ਆਪਣੇ ਥਾਂ ਦੇ ਉੱਤੇ ਜਿਹੜੇ ਕੌਮੀ ਐਕਟਿਵਿਸਟ ਨੇ, ਸਿੱਖੀ ਨੂੰ ਪਿਆਰ ਕਰਨ ਵਾਲੇ ਨੇ, ਮੋਰਚੇ ਮੱਲੇ ਹੋਏ ਨੇ। ਔਰ ਜਿਹੜਾ ਵੀ ਜਿਸ ਮੋਰਚੇ ਤੋਂ ਵੀ ਕੌਮ ਦੀ ਆਜ਼ਾਦੀ ਲਈ, ਖਾਲਿਸਤਾਨ ਦੀ ਆਜ਼ਾਦੀ ਲਈ, ਪੰਥ ਦੀ ਚੜ੍ਹਦੀ ਕਲਾ ਲਈ ਜੂਝ ਰਿਹਾ ਉਹ ਸਾਡਾ ਭਰਾ ਹੈ, ਸਾਡੀ ਭੈਣ ਹੈ। ਅਸੀਂ ਸਾਰੇ ਇੱਕ ਦੂਜੇ ਦੇ ਨਾਲ ਹੀ ਰਲ ਕੇ ਕੰਮ ਕਰ ਰਹੇ ਹਾਂ ਔਰ ਕੋਈ ਵੀ ਜਿਹੜਾ ਗਲਤਫਹਿਮੀ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਕਿਸੇ ਨੂੰ। ਔਰ ਜੇ ਕਦੇ ਇਸ ਕਿਸਮ ਦੀ ਅਚਨਚੇਤ ਕੋਈ ਜਿਹੜੀ ਭੁੱਲ ਵੀ ਹੁੰਦੀ ਹੈ ਤੇ ਸਾਨੂੰ ਵੱਡੇ ਜਿਗਰੇ ਦੇ ਨਾਲ ਉਸ ਕੰਟੈਕਸਟ ਨੂੰ ਦੇਖਣਾ ਚਾਹੀਦਾ। ਸੋ ਅਸੀਂ ਇਸ ਦੇ ਲਈ ਰਿਗਰੈਟ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।